ਸੁਖਵਿੰਦਰ ਸਿੰਘ, ਜਾਂਦੇ ਜਾਂਦੇ ਅਖੀਰਲੇ ਸੈਗਮੈਂਟ ਦੇ ਵਿੱਚ ਜਾਂ ਅਖੀਰਲੇ ਪਾਰਟ ਦੇ ਵਿੱਚ ਅਸੀਂ ਦੇਖੀਏ ਇੱਕ ਖਬਰ ਜਿਹੜੀ ਇੱਧਰ ਅਸੀਂ ਅਮਰੀਕਾ ਦੀ ਵਾਸ਼ਿੰਗਟਨ ਸਟੇਟ ਤੇ ਸੀਐਟਲ ਸ਼ਹਿਰ ਦੇ ਵਿੱਚੋਂ ਸਾਡੇ ਸਾਹਮਣੇ ਆਈ ਹੈ। ਇੱਕ ਇੰਡੀਅਨ ਟੈਕ CEO ਜਿਨ੍ਹਾਂ ਦਾ ਨਾਂ ਹਰਸ਼ਵਰਧਨ ਕਿਕਰੀ ਉਹ ਦੱਸਿਆ ਜਾ ਰਿਹਾ ਹੈ ਤੇ ਉਹਨਾਂ ਦੀ ਮੌਤ ਦੀ ਖਬਰ ਉਹਨਾਂ ਦੇ ਪਰਿਵਾਰ ਸਮੇਤ ਮੀਡੀਆ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਇਹ ਇੱਕ ਇੰਪੋਰਟੈਂਟ ਇਸ ਲਈ ਮੈਂ ਸਮਝਦਾ ਕਿਉਂਕਿ ਜਿੱਥੇ ਭਾਰਤੀ ਮੂਲ ਦੇ ਟੈਕ CEO ਦੀ ਜਿਹੜੀ ਇਹ ਖਬਰ ਹੈਗੀ ਹੈ ਉਹਨਾਂ ਦੀ ਮੌਤ ਦੀ, ਕਿਉਂਕਿ ਉਹ ਟੈਕ ਵਰਲਡ ਦੇ ਨਾਲ ਰਿਲੇਟਡ ਹੈਗੇ ਆ। ਭਾਰਤ ਦੀ ਜਿਹੜੀ AI ਨਾਲ ਸੰਬੰਧਿਤ ਟੈਕਨੋਲੋਜੀ ਹੈ ਜਾਂ ਵਾਰ ਜ਼ੋਨ ਦੇ ਵਿੱਚ ਜਾ ਕੇ AI ਦੀ ਮਦਦ ਦੇ ਨਾਲ ਜਿਹੜੀਆਂ ਟੈਕਨੋਲੋਜੀ ਡਿਵੈਲਪ ਹੋ ਰਹੀਆਂ ਨੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਜਿਹੜੇ ਸੱਜਣ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦਾ ਰੋਲ ਹੈ ਉਸ ਟੈਕਨੋਲੋਜੀ ਨੂੰ ਡਿਵੈਲਪ ਕਰਨ ਦੇ ਵਿੱਚ। ਉਹਨਾਂ ਨੇ ਮਾਈਕਰੋਸਾਫਟ ਦੇ ਵਿੱਚ, ਵੱਡੀਆਂ ਅਮਰੀਕਾ ਦੀਆਂ ਕੰਪਨੀਆਂ ਦੇ ਵਿੱਚ ਵੀ ਸਰਵ ਕੀਤਾ ਤੇ ਭਾਰਤ ਦੇ ਨਾਲ, ਭਾਰਤ ਦੇ ਮੂਲ ਨਿਵਾਸੀ ਹੋਣ ਦੇ ਨਾਤੇ ਉਹਨਾਂ ਦੀ ਇਨਵੋਲਵਮੈਂਟ ਉੱਥੇ ਵੀ ਰਹੀ ਹੈ। ਤੇ ਅੱਜ ਜਦੋਂ ਅਸੀਂ ਇਹ ਖਬਰ ਡਿਸਕਸ ਕਰਨ ਜਾ ਰਹੇ ਹਾਂ ਤੇ ਖਬਰ ਦੀ ਜਿਹੜੀ ਡਿਟੇਲ ਹੈਗੀ ਹੈ ਕਿ ਇਹ ਜਿਹੜੇ ਹਰਸ਼ਵਰਧਨ ਕਿਕਰੀ ਹੈਗੇ ਆ, ਇਹਨਾਂ ਨੇ ਇਸ ਕਿਸਮ ਦੀ, ਹਾਲਾਂਕਿ ਇਨਵੈਸਟੀਗੇਸ਼ਨ ਹਜੇ ਜਾਰੀ ਹੈ ਸੋ ਅਸੀਂ ਸਿੱਧੇ ਰੂਪ ਦੇ ਵਿੱਚ ਇਹ ਗੱਲ ਨਹੀਂ ਕਹਿ ਰਹੇ, ਪਰ ਮੀਡੀਆ ਦੇ ਵਿੱਚ ਜੋ ਜਾਣਕਾਰੀ ਆਈ ਹੈ ਉਹ ਇਹ ਦਰਸਾਉਂਦੀ ਹੈ ਵੀ ਜਿਸ ਹਿਸਾਬ ਨਾਲ ਹੋ ਸਕਦਾ ਹੈ ਕਿ ਉਹਨਾਂ ਨੇ ਆਪਣੇ ਬੱਚੇ ਦਾ ਤੇ ਆਪਣੀ ਵਾਈਫ ਦਾ ਕਤਲ ਕੀਤਾ ਤੇ ਮੁੜ ਕੇ ਆਪ ਸੁਸਾਈਡ ਕੀਤਾ ਹੈ। ਇਸ ਕਿਸਮ ਦਾ ਜਿਹੜਾ ਨੈਰੇਟਿਵ ਹੈ ਜਾਂ ਇਸ ਕਿਸਮ ਦੀਆਂ ਜਿਹੜੀਆਂ ਖਬਰਾਂ ਨੇ ਉਹ ਲੱਗੀਆਂ ਨੇ। ਸੋ ਇਸ ਬਾਬਤ ਮੈਂ ਚਾਹੂੰਗਾ ਥੋੜਾ ਜਿਹਾ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਈ ਜਾਵੇ। ਬਿਲਕੁਲ ਅਮਰਵੀਰ ਸਿੰਘ ਜੀ, ਇਹ ਖਬਰ ਜਿਹੜੀ ਆ ਉਹ ਭਾਵੇਂ ਇੱਕ ਇੰਡੀਅਨ ਟੈਕ CEO ਦੀ ਆ, ਮਤਲਬ ਦੇਖੋ ਮੌਤ ਜਿਹੜੀ ਆ ਹਮੇਸ਼ਾ ਦੁੱਖ ਦੀ ਹੁੰਦੀ ਆ। ਉਹ ਇੱਕ ਪਰਿਵਾਰ ਜਿਹੜਾ ਆ ਉਹਨਾਂ ਦੀ ਮੌਤ ਹੋਈ ਆ, ਪਰ ਅਸੀਂ ਇਸ ਕਰਕੇ ਇਹਨੂੰ ਡਿਸਕਸ ਕਰ ਰਹੇ ਹਾਂ ਕਿ ਜਿਹੜਾ ਇਹ ਬੰਦਾ ਆ ਹਰਸ਼ਵਰਧਨ ਕਿਕਰੀ ਜਿਹੜਾ ਮਾਈਕਰੋਸਾਫਟ ਦੇ ਵਿੱਚ, ਖਾਸ ਤੌਰ ਤੇ ਮਾਈਕਰੋਸਾਫਟ ਦੇ ਰੋਬੋਟਿਕਸ ਡਿਪਾਰਟਮੈਂਟ ਦੇ ਵਿੱਚ ਕੰਮ ਕੀਤਾ ਪਹਿਲਾਂ ਇਹਨਾਂ ਨੇ, ਤੇ ਫਿਰ 2017 ਦੇ ਵਿੱਚ ਭਾਰਤ ਵਾਪਸ ਜਾਂਦਾ ਹੈ ਆਪਣੀ ਪਤਨੀ ਦੇ ਨਾਲ। ਤੇ ਭਾਰਤ ਦੇ ਵਿੱਚ ਜਿਹੜੀ ਇੱਕ ਕੰਪਨੀ ਆ ਹੋਲੋ ਵਰਲਡ ਨਾਂ ਦੀ ਕੰਪਨੀ ਜਿਹੜੀ ਆ ਉਹ ਸਥਾਪਿਤ ਕਰਦਾ ਹੈ। ਤੇ ਹੋਲੋ ਵਰਲਡ ਜਿਹੜੀ ਆ ਉਹ ਜਿਹੜਾ ਨਰਿੰਦਰ ਮੋਦੀ ਦਾ ਪ੍ਰੋਜੈਕਟ ਆ ਮੇਕ ਇਨ ਇੰਡੀਆ ਦਾ, ਉਹਦੇ ਨਾਲ ਅਲਾਈਨਡ ਇਹ ਪ੍ਰੋਜੈਕਟ ਫੜਦੀ ਆ। ਤੇ ਨਾਲ ਹੀ ਜਿਹੜਾ ਇੰਡੀਅਨ ਡਿਫੈਂਸ ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਇਨਕਲੂਡ ਕਰਕੇ ਨਵੀਂ ਵੈਪਨਰੀ ਬਣਾਉਣੀ ਹੈ ਜਿਹੜੀ, ਉਹਦੇ ਪ੍ਰੋਜੈਕਟਸ ਜਿਹੜੇ ਆ ਉਹਨਾਂ ਦੇ ਨਾਲ ਮਤਲਬ ਹੁਣ ਤੱਕ ਦੀ ਜਿਹੜੀ ਕਿਉਂਕਿ ਇਹ ਸਾਰੀ ਜਾਣਕਾਰੀ ਸਪਸ਼ਟ ਤੌਰ ਤੇ ਕਾਫੀ ਜਾਣਕਾਰੀ ਗੁਪਤ ਹੁੰਦੀ ਆ, ਪਰ ਜਿਹੜੀਆਂ ਤੁਸੀਂ ਮਤਲਬ ਜਿਹੜੇ ਕਨੈਕਸ਼ਨਸ ਨੇ ਉਹ ਇਹ ਆ ਕਿ ਜਿਹੜਾ ਇੰਡੀਅਨ ਡਿਫੈਂਸ ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਜਿਹੜਾ ਇਨਕਲੂਡ ਕਰਨ ਦਾ ਪ੍ਰੋਜੈਕਟ ਸੀ, ਉਹਦੇ 'ਚ ਇੱਕ ਅਹਿਮ ਜਿਹੜਾ ਕੰਮ ਆ ਉਹ ਇਸ ਬੰਦੇ ਦੇ ਜ਼ਿੰਮੇ ਸੀ। ਤੇ ਸਭ ਤੋਂ ਜਿਹੜਾ ਅਹਿਮ ਗੱਲ ਆ ਕਿ ਹੋਲੋ ਵਰਲਡ ਜਿਹੜੀ ਇਹ ਕੰਪਨੀ ਆ, ਇਹਦੇ ਵੱਲੋਂ ਇੱਕ ਜਿਹੜਾ ਰੋਬੋਟਿਕ ਪ੍ਰੋਗਰਾਮ ਜਿਹੜਾ ਆ ਸ਼ੁਰੂ ਕੀਤਾ ਗਿਆ ਸੀ ਜਿਹਨੂੰ ਹੋਲੋ ਸੂਟ ਨਾਂ ਕਿਹਾ ਗਿਆ। ਹੋਲੋ ਸੂਟ ਬੇਸਿਕਲੀ ਇੱਕ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਇੱਕ ਉਹ ਮਾਡਲ ਕ੍ਰੀਏਟ ਕਰ ਰਹੇ ਸੀ ਇਹ, ਜਿਹਦੇ ਬਾਰੇ ਕੁਛ ਖਬਰਾਂ ਨੇ ਕਿ ਉਹ ਕ੍ਰੀਏਟ ਹੋ ਗਏ ਆ, ਕੁਛ ਖਬਰਾਂ ਨੇ ਕਿ ਕ੍ਰੀਏਸ਼ਨ ਦੇ ਵਿੱਚ ਸੀ, ਲਾਸਟ ਸਟੇਜਸ ਦੇ ਵਿੱਚ ਸੀ ਉਹ। ਨਹੀਂ ਸਾਨੂੰ ਪਤਾ ਕਿ ਕਿੰਨਾ ਕੁ ਉਹਦੇ 'ਚ ਮਤਲਬ ਇਹ ਗਰੋਥ ਜਿਹੜੀ ਇਹਨਾਂ ਦੀ ਹੋ ਗਈ ਸੀ, ਪਰ ਉਹ ਸੀ ਕਿ ਉਹ AI ਇਨੇਬਲਡ ਇੱਕ ਸੂਟ ਬਣਾ ਰਹੇ ਆ, ਬੇਸਿਕਲੀ ਇੱਕ ਮਾਡਲ ਬਣਾ ਰਹੇ ਆ ਰੋਬੋਟ, ਜਿਹੜਾ ਬੰਦਾ ਜਿਵੇਂ ਕੋਈ ਵੀ ਇੱਕ ਆਮ ਬੰਦਾ, ਕੋਈ ਫੌਜੀ ਆ, ਉਹ ਜਿਹੜੇ ਐਕਟਸ ਕਰਦਾ ਉਹਨੂੰ ਤੁਸੀਂ ਬਿਲਕੁਲ ਮਤਲਬ ਉਹਦੀ ਨਕਲ ਜਿਹੜਾ ਆ ਉਹ ਰੋਬੋਟ ਕਰ ਸਕਦਾ, ਜਿਹੜਾ ਕਿ ਫਿਰ ਮਤਲਬ ਤੁਸੀਂ ਕਹੋ ਕਿ ਫੌਜੀਆਂ ਦੀ ਟ੍ਰੇਨਿੰਗ ਦੇ ਵਿੱਚ ਵੀ ਕੰਮ ਆਉਂਦਾ, ਬਲਕਿ ਨਾਲ ਦੀ ਨਾਲ ਜਿਹੜੇ ਔਨ ਗਰਾਊਂਡ ਆਪਰੇਸ਼ਨਸ ਆ ਉਹਨਾਂ ਦਾ ਵੀ ਜਿਹੜਾ ਆ ਕਿਹਾ ਜਾ ਰਿਹਾ ਕਿ ਉਹਦੇ ਵਿੱਚ ਵੀ ਜਿਹੜੇ ਰੋਬੋਟਸ ਆ ਉਹ ਕੰਮ ਦੇ ਸਕਦੇ। ਅਸੀਂ 2022 'ਚ ਜਾਣਦੇ ਹਾਂ ਕਿ ਜਦੋਂ ਚਾਈਨਾ ਦੇ ਹਵਾਲੇ ਨਾਲ ਇਹ ਖਬਰਾਂ ਆਈਆਂ ਸੀ ਕਿ ਚਾਈਨਾ ਨੇ ਜਿਹੜੇ ਆਪਣੇ ਰੋਬੋਟਸ ਆ ਉਹ ਬਾਰਡਰ ਦੇ ਉੱਤੇ ਤੈਨਾਤ ਕੀਤੇ ਆ, ਤਾਂ ਇੰਡੀਆ ਦੀ ਜਿਹੜੀ ਉਹ ਸਾਰੀ ਮੈਨੂਫੈਕਚਰਿੰਗ ਆ ਤਾਂ ਉਹ ਮਤਲਬ ਇਹ ਬੰਦਾ ਜਿਹੜਾ ਹੋਲੋ ਵਰਲਡ ਕੰਪਨੀ ਆ ਤੇ ਜਿਹੜਾ ਹੋਲੋ ਸੂਟ ਦੇ ਰਾਹੀਂ ਇਹ ਕਰ ਰਹੇ ਸੀ। ਮਤਲਬ ਉਹ ਹੋਰ ਵੀ ਜਿਹੜੇ ਸਾਰੇ ਪ੍ਰੋਜੈਕਟ ਆ, ਕਿਉਂਕਿ ਮੈਂ ਜ਼ਰੂਰ ਤੁਹਾਨੂੰ ਆਪਣੇ ਦਰਸ਼ਕਾਂ ਨੂੰ ਵੀ ਇਹ ਜਾਣਕਾਰੀ ਦੇਣੀ ਚਾਹੁੰਦਾ ਕਿ 2018 ਦੇ ਵਿੱਚ ਜਿਹੜਾ ਇੰਡੀਆ ਦਾ ਡਿਪਾਰਟਮੈਂਟ ਆਫ ਡਿਫੈਂਸ ਪ੍ਰੋਡਕਸ਼ਨ ਆ, ਜਿਹੜਾ ਮਿਨਿਸਟਰੀ ਆਫ ਡਿਫੈਂਸ ਦੇ ਥੱਲੇ ਕੰਮ ਕਰਦਾ ਆ, ਉਹਨੇ ਇੱਕ ਟਾਸਕ ਫੋਰਸ ਬਣਾਈ ਗਈ ਸੀ
ਜਿਹਦੇ ਵਿੱਚ ਉਹਨਾਂ ਨੇ ਫਿਰ ਸਟੱਡੀ ਕੀਤੀ, ਜਿਹਦਾ ਸਟੱਡੀ ਦਾ ਕੰਮ ਸੀ ਕਿ ਜਿਹੜਾ ਡਿਫੈਂਸ ਐਪਲੀਕੇਸ਼ਨਸ ਆ ਉਹਦੇ ਵਿੱਚ AI ਨੂੰ ਕਿਵੇਂ ਇਨਵੋਲਵ ਕੀਤਾ ਜਾਵੇ। ਤੇ ਉਹਨਾਂ ਦੀ ਜਿਹੜੀ ਟਾਸਕ ਫੋਰਸ ਦੀ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਰਿਪੋਰਟ ਆ ਉਹ ਜੂਨ 2018 ਦੇ ਵਿੱਚ ਉਹਨਾਂ ਨੇ ਆਪਣੀ ਸਬਮਿਟ ਕੀਤੀ ਸੀ। ਉਹਦੇ ਬੇਸਿਸ ਦੇ ਉੱਤੇ ਜਿਹੜੇ 2 ਮਹਿਕਮੇ ਬਣਾਏ ਗਏ 2019 ਦੇ ਵਿੱਚ, ਜਿਹਦੇ 'ਚ ਡਿਫੈਂਸ AI ਕਾਉਂਸਲ ਤੇ ਡਿਫੈਂਸ AI ਪ੍ਰੋਜੈਕਟ ਏਜੰਸੀ ਜਿਹੜੀ ਆ ਉਹ ਬਣਾਈ ਗਈ ਸੀ, ਜਿਹਦੇ 'ਚ ਲਗਭਗ 100 ਕਰੋੜ ਰੁਪਈਏ ਦਾ ਕਿਹਾ ਜਾ ਰਿਹਾ ਕਿ ਬਜਟ ਜਿਹੜਾ ਐਲੋਕੇਟ ਕੀਤਾ ਗਿਆ ਸੀ। ਤੇ ਉਹਦੇ ਥੱਲੇ ਹੀ ਜਿਹੜੇ ਇਹ ਸਾਰਾ ਕੁਝ ਜਿਹੜਾ ਆ ਉਹ ਕੀਤਾ ਜਾ ਰਿਹਾ। ਹੋਰ ਵੀ 3D ਮਾਡਲਿੰਗ ਜਿਹੜੀ ਆ, ਮਤਲਬ ਕਈ ਪ੍ਰੋਜੈਕਟ ਜਿਹੜੇ ਆ ਉਹ ਇੰਡੀਅਨ ਆਰਮੀ, ਇੰਡੀਅਨ ਡਿਫੈਂਸ ਨਾਲ ਰਿਲੇਟਡ ਚੱਲ ਰਹੇ ਆ। ਪਰ ਜਿਵੇਂ ਮਤਲਬ ਅੱਜ ਫਿਰ ਇਹ 2022 ਦੇ ਵਿੱਚ ਇਹ ਜਿਹੜਾ ਪਰਿਵਾਰ ਆ ਇਹ ਦੁਬਾਰਾ ਵਾਪਸ ਅਮਰੀਕਾ ਆ ਗਿਆ ਸੀ। ਤੇ 2022 ਤੋਂ ਮਤਲਬ ਪਰ ਜਿਹੜਾ ਇਹਨਾਂ ਦਾ ਇਹ ਤੁਸੀਂ ਕਹਿ ਸਕਦੇ ਹੋ ਅੱਜ ਜਿਹੜੀ ਹਿੰਦੁਸਤਾਨ ਟਾਈਮਸ ਦੇ ਵਿੱਚ ਇਹਨਾਂ ਦੀ ਡੈਥ ਦੀ ਰਿਪੋਰਟਿੰਗ ਵੀ ਹੋਈ ਆ, ਉਹਦੇ 'ਚ ਇਹ ਗੱਲ ਦੱਸੀ ਗਈ ਆ ਕਿ ਜਿਹੜੀ ਮਤਲਬ ਇਹ ਕਿਹਾ ਜਾ ਰਿਹਾ ਕਿ ਜਿਹੜੀ ਉਹ ਕੰਪਨੀ ਸੀ ਹੋਲੋ ਵਰਲਡ ਬਣਾਈ ਸੀ ਕਿ ਉਹਨੇ ਆਪਣੇ ਜਿਹੜੇ ਆਪਰੇਸ਼ਨਸ ਆ ਉਹ 2022 'ਚ ਖਤਮ ਕਰਤੇ ਸੀ। ਇੰਡੀਅਨ ਐਕਸਪ੍ਰੈਸ ਦਾਅਵਾ ਕਰ ਰਹੀ ਆ, ਪਰ ਜਿਹੜਾ ਨਵੰਬਰ 2023 ਦੇ ਵਿੱਚ ਜਿਹੜਾ ਹੋਲੋ ਵਰਲਡ ਦਾ ਜਿਹੜਾ ਸੋਸ਼ਲ ਮੀਡੀਆ ਹੈਂਡਲ ਆ ਉਹ ਐਕਟਿਵ ਸੀ ਤੇ ਉਹ ਪੋਸਟ ਕਰ ਰਿਹਾ ਸੀ। ਤਾਂ ਮਤਲਬ ਇਹਦੇ 'ਚ ਹਜੇ ਹੋ ਸਕਦਾ ਕਿ ਅੱਗੇ ਭਵਿੱਖ ਦੇ ਵਿੱਚ ਕੁਝ ਗੱਲਾਂ ਨਿਕਲਣ, ਪਰ ਜਿਹੜੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ। ਪਰ ਇਹ ਆ ਕਿ ਜਿਹੜਾ ਇਹ ਕਤਲ ਆ ਇਹ ਗੋਲੀਆਂ ਦੇ ਨਾਲ ਹੋਏ ਆ, ਕਤਲ ਇਹਦੇ 'ਚ ਗੋਲੀਬਾਰੀ ਸ਼ਾਮਲ ਆ ਤੇ ਅਮਰੀਕਾ ਦੇ ਵਿੱਚ ਮਤਲਬ ਇਹ ਕਤਲ ਹੋਏ ਆ। ਤੇ ਇਹ ਬੰਦਾ ਜਿਹੜਾ ਆ ਇੱਕ ਕਾਫੀ ਜਿਹੜੇ ਇੰਪੋਰਟੈਂਟ ਪ੍ਰੋਜੈਕਟ ਆ ਇੰਡੀਅਨ ਡਿਫੈਂਸ ਦੇ, ਖਾਸ ਤੌਰ ਤੇ AI ਦੇ ਨਾਲ ਜੁੜੇ, ਉਹਨਾਂ ਦੇ ਨਾਲ ਰਿਲੇਟਡ ਸੀ। ਪਰ ਇਹ ਹੁਣ ਕਤਲ ਕਿਉਂ ਹੋਏ ਆ, ਕਿਵੇਂ ਹੋਏ ਆ, ਹੋ ਸਕਦਾ ਹੈ ਕਿ ਇਨਵੈਸਟੀਗੇਸ਼ਨ 'ਚ ਸਾਹਮਣੇ ਆਵੇ। ਤੇ ਕਈ ਵਾਰ ਹੁੰਦਾ ਵੀ ਅੱਜ ਦੀ ਖਬਰ ਆ ਤੇ ਉਹ ਤੋਂ ਬਾਅਦ ਇਹ ਜਿਹੜੇ ਮਤਲਬ ਕਦੇ ਵੀ ਇਹ ਗੱਲਾਂ ਸਾਹਮਣੇ ਨਹੀਂ ਆਉਂਦੀਆਂ ਜਿਹੜੀਆਂ ਇਨਵੈਸਟੀਗੇਸ਼ਨਸ ਆ, ਉਹ ਇਸ ਤਰੀਕੇ ਨਾਲ ਵੀ ਹੁੰਦਾ। ਪਰ ਇਹ ਅਸੀਂ ਜ਼ਰੂਰ ਚਾਹੁੰਦੇ ਸੀ ਕਿ ਜਿਹੜੀ ਇਹ ਜਾਣਕਾਰੀ ਆ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਜਾਵੇ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਵੀ ਤੇ ਸਮਾਂ ਕੱਢਣ ਦੇ ਲਈ। ਸਾਡੇ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਦੁਨੀਆ ਭਰ ਦੇ ਵਿੱਚੋਂ ਜੁੜੇ ਹੋਏ ਆ, ਮੈਂ ਉਮੀਦ ਕਰਦਾ ਅੱਜ ਦਾ ਇਹ ਸੱਚੋ ਸੱਚ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਹਰ ਇੱਕ ਸਿੱਖ ਪਰਸਪੈਕਟਿਵ ਤੋਂ ਜਿਹੜੀਆਂ ਖਬਰਾਂ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਤੇ ਵੀ ਅਸੀਂ ਵਿਚਾਰ ਚਰਚਾ ਕਰੀਏ, ਨਾਲ ਹੀ ਨਾਲ ਜਿਹੜੀਆਂ ਅਹਿਮ ਡਿਵੈਲਪਮੈਂਟ ਹੋ ਰਹੀਆਂ ਨੇ ਉਹ ਸਾਡੇ ਵੱਖਰੇ ਪ੍ਰੋਗਰਾਮਸ ਰਾਹੀਂ, ਭਾਵੇਂ ਉਹ ਖਬਰ ਦੀ ਖਬਰ ਹੋਵੇ, ਸਾਡੇ ਨਿਊਜ਼ ਦਾ ਸੈਗਮੈਂਟ ਹੋਵੇ, ਜਾਂ ਜਿਹੜੀ ਸਾਡੀ ਲਾਈਵ ਕਵਰੇਜ ਜਾਂ ਅਦਰਵਾਈਜ਼ ਕਵਰੇਜ, ਭਾਵੇਂ ਉਹ ਬੀਤੇ ਦਿਨਾਂ ਦੇ ਵਿੱਚ ਤੁਸੀਂ ਨਿਊਯਾਰਕ ਦੇ ਵਿੱਚ ਨਗਰ ਕੀਰਤਨ ਹੋਇਆ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 37ਵਾਂ ਸਟਾਕਟਨ ਦਾ ਸੀ, ਤੇ ਈਵਨ ਪੰਜਾਬ ਦੇ ਵਿੱਚੋਂ ਅਸੀਂ ਅੱਜ ਜਿਹੜਾ ਹੈ ਉਹ ਦਲ ਖਾਲਸਾ ਵੱਲੋਂ ਖਾਲਿਸਤਾਨ ਐਲਾਨਨਾਮੇ ਨੂੰ ਮੁੱਖ ਰੱਖਦਿਆਂ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਸੀ, ਜਿੱਥੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ, ਜਿਹੜੀ ਸਿੱਖ ਲੀਡਰਸ਼ਿਪ ਹੈ, ਘੱਟੋ ਘੱਟ ਇਹ ਕਹਿ ਲਓ ਕਿ ਜਿਹੜੀ ਪੰਜਾਬ ਪੱਖੀ ਜਾਂ ਖਾਲਿਸਤਾਨ ਪੱਖੀ ਲੀਡਰਸ਼ਿਪ ਹੈ, ਉਹ ਸਾਰੀ ਉੱਥੇ ਪਹੁੰਚੀ ਹੋਈ ਸੀ। ਉਹ ਅਸੀਂ ਸਾਂਝੀ ਕੀਤੀ ਹੈ TV84 ਦੇ ਪਲੇਟਫਾਰਮ ਦੇ ਉੱਤੇ। ਕੋਸ਼ਿਸ਼ ਕਰਦੇ ਹਾਂ ਕਿ ਸਾਰਾ ਅਸੀਂ ਤੁਹਾਡੇ ਨਾਲ ਸਾਂਝਾ ਕਰ ਸਕੀਏ। ਈਵਨ ਡਾਕਟਰ ਅਮਰਜੀਤ ਸਿੰਘ ਹੋਰਾਂ ਦਾ ਜਿਹੜੇ ਇਸ ਵਕਤ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਹੈਗੇ ਆ, ਮੈਲਬਰਨ ਸ਼ਹਿਰ ਦੇ ਵਿੱਚ, ਉਹਨਾਂ ਵੱਲੋਂ ਵੀ ਸੁਨੇਹਾ ਸਾਂਝਾ ਕੀਤਾ ਗਿਆ ਸੀ, ਜਿਹਨੂੰ ਕਾਫੀ ਵਾਈਡਲੀ ਜਿਹੜਾ ਹੈ ਉਹ ਪਸੰਦ ਕੀਤਾ ਗਿਆ ਖਾਲਿਸਤਾਨ ਐਲਾਨਨਾਮੇ ਦੇ ਉੱਤੇ, ਤੇ ਜਿਹੜਾ ਭਾਰਤ ਪਾਕਿਸਤਾਨ ਦੇ ਦਰਮਿਆਨ ਇਸ ਵਕਤ ਸਿਚੁਏਸ਼ਨ ਬਣੀ ਹੋਈ ਹੈ ਉਸ ਦੇ ਉੱਤੇ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਅਸੀਂ ਕੰਟੀਨਿਊਟੀ ਦੇ ਨਾਲ ਇਹ ਜਿਹੜਾ TV84 ਦੇ ਪਲੇਟਫਾਰਮ ਦੇ ਰਾਹੀਂ ਤੁਹਾਡੇ ਤੱਕ ਜਾਣਕਾਰੀ ਵੀ ਸਾਂਝੀ ਕਰਦੇ ਰਹਾਂਗੇ ਤੇ ਤੁਹਾਡੇ ਨਾਲ ਰਾਬਤਾ ਸਾਡਾ ਜਾਰੀ ਰਹੇਗਾ। ਜਾਂਦੇ ਜਾਂਦੇ ਇਸ ਸ਼ੋਅ ਦੇ ਅੰਤ ਦੇ ਵਿੱਚ ਮੈਂ ਬੇਨਤੀ ਜ਼ਰੂਰ ਕਰਦੇ ਹਾਂ ਤੁਹਾਨੂੰ ਕਿ ਇਸ ਪਲੇਟਫਾਰਮ ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ, www.tv84.tv, ਜਾਂ ਤੁਸੀਂ ਸਾਡੇ ਤੱਕ ਚੈੱਕ ਰਾਹੀਂ ਵੀ ਆਪਣੀਆਂ ਡੋਨੇਸ਼ਨਸ ਭੇਜ ਸਕਦੇ ਹੋ। ਕਿਸੇ ਵੀ ਰੂਪ ਦੇ ਵਿੱਚ ਸਾਨੂੰ ਲਿਖਣ ਦੇ ਲਈ ਤੁਸੀਂ ਈਮੇਲ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ sos@tv84.tv ਦੇ ਉੱਤੇ, ਜਾਂ ਚੈੱਕ ਰਾਹੀਂ ਤੁਸੀਂ ਡੋਨੇਸ਼ਨ ਸਾਡੇ ਐਡਰੈਸ ਦੇ ਉੱਤੇ ਸਾਨੂੰ ਮੇਲ ਕਰ ਸਕਦੇ ਹੋ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਦੁਬਾਰਾ ਫੇਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ, ਵਿਚਾਰਾਂ ਦੀ ਸਾਂਝ ਪਾਵਾਂਗੇ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਦਿਓ। ਫਤਿਹ ਦੀ ਸਾਂਝ ਪਾਈਏ ਸੁਖਵਿੰਦਰ ਸਿੰਘ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।